ਫੜ ਕੇ ਬੱਚਿਆਂ ਦੀਆਂ ਨਬਜ਼ਾਂ ਬੈਠੇ। अस्सलाम वालेकुम। प्रोग्राम देश पंजाब ਦੇ ਨਾਲ ਮੈਂ ਆ ਤੁਹਾਡਾ ਆਜ਼ਮ ਤੌਕੀਰ। ਅੱਜ ਮੈਂ ਫਿਰ ਇੱਕ ਦੁੱਖ ਭਰੀ ਕਹਾਣੀ ਤੁਹਾਡੇ ਕੋਲ ਲੈ ਕੇ ਆਇਆ ਵਾਂ ਔਰ ਕਹਾਣੀ ਦੇ ਵਿੱਚ ਕਈ ਮੋੜ ਨੇ। ਵਾਕਿਆ ਇਹ ਹੁੰਦਾ ਹੈ 2-4 ਦਿਨ ਪਹਿਲੇ ਹਾਫਜ਼ਾਬਾਦ ਦੇ ਵਿੱਚ ਜ਼ਹਿਰੀਲੀ ਮਠਿਆਈ ਖਾਣ ਨਾਲ 3 ਬੱਚੇ ਮੌਕੇ ਤੇ ਉਹਨਾਂ ਦੀ ਮੌਤ ਵਾਕਿਆ ਹੋ ਜਾਂਦੀ ਹੈ। 5 ਬੱਚਿਆਂ ਦੀ ਹਾਲਤ ਤਸ਼ਵੀਸ਼ਨਾਕ ਹੈ ਜਿਹੜੇ ਹਸਪਤਾਲ ਦਾਖਲ ਨੇ। ਇਬਤਦਾਈ ਤੌਰ ਤੇ ਪਹਿਲੀ ਕਹਾਣੀ ਕੀ ਸ਼ੁਰੂ ਹੁੰਦੀ ਹੈ। ਦੱਸਿਆ ਇਹ ਜਾਂਦਾ ਹੈ ਹਾਫਜ਼ਾਬਾਦ ਦਾ ਇੱਕ ਇਲਾਕਾ ਵੇ ਕਿਲਾ ਸਾਹਿਬ ਸਿੰਘ ਕਿ ਉਹਦੇ ਵਿੱਚ ਇੱਕ ਕਾਰ ਸਵਾਰ ਆਉਂਦਾ ਹੈ, ਆ ਕੇ ਬੱਚਿਆਂ 'ਚ ਮਠਿਆਈ ਵੰਡਦਾ ਹੈ ਤੇ ਨਿਕਲ ਜਾਂਦਾ ਹੈ। ਉਹ ਬੱਚੇ ਜਦੋਂ ਮਠਿਆਈ ਖਾਂਦੇ ਨੇ ਉਹਨਾਂ 'ਚੋਂ 3 ਬੱਚੇ ਜਿਹੜੇ ਨੇ ਉਹ ਮੌਕੇ ਤੇ ਹੀ ਉਹਨਾਂ ਦਾ ਇੰਤਕਾਲ ਹੋ ਜਾਂਦਾ ਹੈ ਤੇ 5 ਬੱਚਿਆਂ ਨੂੰ ਚੁੱਕ ਕੇ ਹਸਪਤਾਲ ਖੜਿਆ ਜਾਂਦਾ ਹੈ ਟਰਾਮਾ ਸੈਂਟਰ। ਉੱਥੇ ਉਹਨਾਂ ਦੀ ਹਾਲਤ ਜਿਹੜੀ ਉਹ ਤਸ਼ਵੀਸ਼ਨਾਕ ਹੋ ਜਾਂਦੀ ਹੈ ਤੇ ਸ਼ਹਿਰ ਦੇ ਵਿੱਚ ਰੌਲਾ ਪੈ ਜਾਂਦਾ ਹੈ। ਜਦੋਂ ਰੌਲਾ ਪੈ ਜਾਂਦਾ ਹੈ ਤੇ ਜ਼ਿਲ੍ਹੀ ਇੰਤਜ਼ਾਮੀਆ ਹਰਕਤ 'ਚ ਆਉਂਦੀ ਹੈ। DCO ਸਾਹਿਬ ਤੇ DPO ਸਾਹਿਬ ਫੌਰੀ ਤੌਰ ਤੇ ਟਰਾਮਾ ਸੈਂਟਰ ਪਹੁੰਚ ਜਾਂਦੇ ਨੇ। ਜਦੋਂ ਪਹੁੰਚਦੇ ਨੇ ਤੇ ਡਾਕਟਰ ਉਹਨਾਂ ਨੂੰ ਕਹਿੰਦੇ ਨੇ ਕਿ ਇਹ ਬੱਚੇ ਜਿਹੜੇ ਨੇ ਇਹ ਵੀ ਸਾਡੇ ਵੱਸੋਂ ਬਾਹਰ ਨੇ, ਇਹਨਾਂ ਨੂੰ ਫੌਰੀ ਤੌਰ ਤੇ ਰੈਫਰ ਕਰਨਾ ਚਾਹੀਦਾ ਵੇ। ਸੋ ਬੱਚਿਆਂ ਨੂੰ ਚਿਲਡਰਨ ਹਸਪਤਾਲ ਲਾਹੌਰ ਰੈਫਰ ਕਰ ਦਿੱਤਾ ਜਾਂਦਾ ਹੈ। ਇਹ ਪਹਿਲੀ ਕਹਾਣੀ ਹੈ ਜਿਹੜੀ ਲੋਕਾਂ ਨੂੰ ਸੁਣਾਈ ਗਈ ਕਿ ਇੱਕ ਨਾਮਾਲੂਮ ਕਾਰ ਸਵਾਰ ਹੈ ਜਿਹੜਾ ਬੱਚਿਆਂ 'ਚ ਆ ਕੇ ਮਠਿਆਈ ਵੰਡਦਾ ਹੈ ਤੇ ਚਲਾ ਜਾਂਦਾ ਹੈ। ਲੇਕਿਨ ਇੱਕ ਸੱਚੀ ਕਹਾਣੀ ਨਹੀਂ ਹੈ, ਇਹ ਉਹ ਝੂਠ ਹੈ ਜਿਹੜਾ ਘੜਿਆ ਗਿਆ ਤੇ ਲੋਕਾਂ ਨੂੰ ਸੁਣਾਇਆ ਗਿਆ। ਅਸਲ ਗੱਲ ਜਿਹੜੀ ਹੈ ਉਹ ਬਾਅਦ ਵਿੱਚ ਸਾਹਮਣੇ ਆਉਂਦੀ ਹੈ, ਜਿਹੜੀ ਬੜੀ ਦੁਖਾਂਤ ਤੇ ਜਿਹੜੀ ਬੜੀ ਪੀੜਤਾ ਵਾਲੀ ਹੈ, ਜਿਹੜੀ ਬੜੀ ਅਫਸੋਸਨਾਕ ਹੈ। ਕਤਲ ਇੱਕ ਵੀ ਹੋਵੇ ਤੇ ਪੂਰੀ ਇਨਸਾਨੀਅਤ ਦਾ ਕਤਲ ਹੁੰਦਾ ਹੈ ਔਰ ਉਸ ਕਤਲ ਦੀ ਪੀੜਤਾ ਹੋਰ ਉਦੋਂ ਵੱਧ ਜਾਂਦੀ ਹੈ ਜਦੋਂ ਉਸ ਕਤਲ ਨੂੰ ਛੁਪਾਇਆ ਜਾ ਰਿਹਾ ਹੁੰਦਾ ਹੈ, ਉਹਦੇ ਅਸਲ ਮੁਹਰਕਾਤ ਨੂੰ ਛੁਪਾਇਆ ਜਾ ਰਿਹਾ ਹੁੰਦਾ ਹੈ, ਕਾਤਲਾਂ ਨੂੰ ਛੁਪਾਇਆ ਜਾ ਰਿਹਾ ਹੁੰਦਾ ਹੈ ਜਾਂ ਉਹਨਾਂ ਨੂੰ ਬਚਾਇਆ ਜਾ ਰਿਹਾ ਹੁੰਦਾ ਹੈ। ਇਸ ਕਹਾਣੀ ਦੇ ਵਿੱਚ ਵੀ ਕੁਝ ਇੰਜ ਦਾ ਮੋੜ ਆਇਆ ਵੇ। ਇਹ ਜਿਹੜਾ ਵਾਕਿਆ ਪਹਿਲੇ ਸੁਣਾਇਆ ਗਿਆ ਹੈ ਇਸ ਤਰ੍ਹਾਂ ਬਿਲਕੁਲ ਨਹੀਂ ਹੈ। ਇਹ ਵਾਕਿਆ ਕੁਝ ਹੋਰ ਹੈ ਜਿਹੜਾ ਅੱਜ ਅਸੀਂ ਤੁਹਾਨੂੰ ਦੱਸਨੇ ਆ। ਹੁੰਦਾ ਕੀ ਹੈ, ਬਲਦੀਆ ਹਾਫਜ਼ਾਬਾਦ ਕੁੱਤੇ ਮਾਰ ਮੁਹਿੰਮ ਸ਼ੁਰੂ ਕਰਦੀ ਹੈ ਤੇ ਆਪਣੇ ਸੈਂਟਰੀ ਵਰਕਰਾਂ ਨੂੰ ਜ਼ਿੰਮੇ ਲਾਉਂਦੀ ਹੈ ਕਿ ਕੁੱਤੇ ਮਾਰ ਮੁਹਿੰਮ ਸ਼ੁਰੂ ਕਰੋ ਔਰ ਉਹਨਾਂ ਨੂੰ ਮਠਿਆਈ ਦਿੰਦੀ ਹੈ ਉਹਦੇ ਵਿੱਚ ਜ਼ਹਿਰ ਮਿਲਾ ਕੇ ਤੇ ਜਿੱਥੇ ਅਵਾਰਾ ਕੁੱਤੇ ਲੱਭਣ ਉਹਨਾਂ ਨੂੰ ਸੁੱਟੋ ਤੇ ਉਹਨਾਂ ਨੂੰ ਮਾਰੋ। ਇਹ ਮੁਹਿੰਮ ਸ਼ੁਰੂ ਹੋ ਜਾਂਦੀ ਹੈ। ਜਦੋਂ ਇਹ ਮੁਹਿੰਮ ਸ਼ੁਰੂ ਹੁੰਦੀ ਹੈ ਤੇ ਇੱਕ ਸੈਂਟਰੀ ਵਰਕਰ ਨੂੰ ਬੁਲਾਇਆ ਜਾਂਦਾ ਹੈ, ਉਹਨੂੰ ਜ਼ਹਿਰੀਲੀ ਮਠਿਆਈ ਦਿੱਤੀ ਜਾਂਦੀ ਹੈ ਕਿ ਇਹ ਲੈ ਭਾਈ, ਇਹ ਲਿਜਾ ਕੇ ਜਿੱਥੇ ਵੀ ਅਵਾਰਾ ਕੁੱਤਾ ਲੱਭੇ ਉਹਦੇ ਅੱਗੇ ਸੁੱਟੋ ਤੇ ਉਹਨੂੰ ਮਾਰੋ ਤੇ ਉਹਨੂੰ ਟਿਕਾਣੇ ਲਾਓ। ਉਹ ਸੈਂਟਰੀ ਵਰਕਰ ਸਾਹਿਬ ਜਿਹੜੇ ਨੇ ਉੱਥੋਂ ਨਿਕਲਦੇ ਨੇ ਮਠਿਆਈ ਲੈ ਕੇ ਬਲਦੀਆ 'ਚੋਂ ਤੇ ਪੂਰਾ ਸ਼ਹਿਰ ਫਿਰਦੇ ਨੇ। ਲੇਕਿਨ ਬੜੀ ਅਜੀਬ ਜੀ ਗੱਲ ਹੈ ਕਿ ਉਹਨਾਂ ਨੂੰ ਕੋਈ ਕੁੱਤਾ ਨਹੀਂ ਲੱਭਦਾ ਤੇ ਉਹ ਕੀ ਕਰਦੇ ਨੇ, ਕੁੱਤੇ ਲੱਭਣ ਦੀ ਬਜਾਏ, ਕੁੱਤੇ ਮਾਰਨ ਦੀ ਬਜਾਏ ਉੱਥੋਂ ਆਪਣੇ ਘਰ ਚਲੇ ਜਾਂਦੇ ਨੇ। ਘਰ ਉਹਨਾਂ ਦਾ ਕਿੱਥੇ ਵੇ? ਹਾਫਜ਼ਾਬਾਦ ਦੇ ਵਿੱਚ ਇੱਕ ਕਲੋਨੀ ਜਿਹਦਾ ਨਾਂ ਹੈ ਅਜ਼ੀਮ ਕਲੋਨੀ। ਅਜ਼ੀਮ ਕਲੋਨੀ ਜਿਹੜੀ ਹੈ ਉਹ ਕ੍ਰਿਸਚਨਾਂ ਦੀ ਆਬਾਦੀ ਹੈ, ਸਾਰੇ ਉੱਥੇ ਮਸੀਹੀ ਰਹਿੰਦੇ ਨੇ। ਇਹ ਸੈਂਟਰੀ ਵਰਕਰ ਸਾਹਿਬ ਜਿਹੜੇ ਨੇ ਇਹਨਾਂ ਦਾ ਵੀ ਉੱਥੇ ਹੀ ਘਰ ਹੈ। ਇਹ ਜਨਾਬ ਰਕਸ਼ਾ, ਇਹਦੇ ਕੋਲ ਲੋਡਰ ਰਕਸ਼ਾ ਹੁੰਦਾ ਹੈ, ਉਹਨੂੰ ਲੈ ਕੇ ਤੇ ਇਹ ਸਰਕਾਰ ਪਹੁੰਚ ਜਾਂਦੇ ਨੇ ਆਪਣੇ ਘਰ ਅਜ਼ੀਮ ਕਲੋਨੀ। ਘਰ ਦੇ ਬਾਹਰ ਗਲੀ ਦੇ ਵਿੱਚ ਰਕਸ਼ਾ ਖੜਾ ਕਰਦੇ ਨੇ, ਆਪ ਜਨਾਬ ਘਰ ਵੜ ਜਾਂਦੇ ਨੇ। ਹੁਣ ਉਹ ਜਿਹੜਾ ਮਠਿਆਈ ਵਾਲਾ ਛਾਪਰ ਹੈ ਉਹ ਲੋਡਰ ਰਕਸ਼ੇ ਦੇ ਵਿੱਚ ਪਿਆ ਹੈ, ਉਹਨੂੰ ਉਹ ਚੁੱਕਦੇ ਉੱਥੋਂ ਨਹੀਂ ਕਿ ਉਹਨੂੰ ਕਿਧਰੇ ਸੇਵ ਕਰ ਲੈਣ। ਉਹਨੂੰ ਸੇਵ ਕਰਨ ਦੀ ਬਜਾਏ ਉਹ ਘਰ ਚਲੇ ਜਾਂਦੇ ਨੇ। ਗਲੀ ਦੇ ਵਿੱਚ ਬੱਚੇ ਖੇਲ ਰਹੇ ਨੇ। ਬੱਚਿਆਂ ਦੀ ਆਦਤ ਹੁੰਦੀ ਹੈ ਕੋਈ ਰਿਕਸ਼ਾ ਖੜਾ ਹੋਵੇ, ਕੋਈ ਗੱਡੀ ਖੜੀ ਹੋਵੇ, ਉਹਦੇ ਨਾਲ ਛੇੜਖਾਨੀ ਜ਼ਰੂਰ ਕਰਨੀ ਹੈ। ਬੱਚਿਆਂ ਦੀ ਫਿਤਰਤ 'ਤੇ ਸ਼ਾਮਿਲ ਹੈ। ਇਵੇਂ ਖੇਡਦੇ ਖੇਡਦੇ ਬੱਚੇ ਜਿਹੜੇ ਨੇ ਉਹ ਵੜ ਜਾਂਦੇ ਨੇ ਆ ਕੇ ਵਿੱਚ ਰਕਸ਼ੇ ਦੇ। ਜਦੋਂ ਰਕਸ਼ੇ 'ਚ ਵੜਦੇ ਨੇ ਤੇ ਵਿੱਚ ਮਠਿਆਈ ਵਾਲਾ ਛਾਪਰ ਪਿਆ ਹੈ। ਉਹਨਾਂ ਨੂੰ ਕੀ ਚਾਹੀਦਾ ਬਈ, ਹੋਰ ਇਹ ਅੰਨੇ ਨੂੰ ਕੀ ਚਾਹੀਦਾ? 2 ਅੱਖਾਂ। ਜਦੋਂ ਵੇਖਦੇ ਨੇ ਕਿ ਮਠਿਆਈ ਦਾ ਛਾਪਰ ਭਰਿਆ ਪਿਆ ਹੈ, ਬੱਚੇ ਫੌਰੀ ਤੌਰ ਤੇ ਉਹ ਛਾਪਰ ਉੱਥੋਂ ਫੜਦੇ ਨੇ, ਥੱਲੇ ਉਤਰਦੇ ਨੇ ਤੇ ਆਪਸ ਵਿੱਚ ਵੰਡ ਕੇ ਖਾਣਾ ਸ਼ੁਰੂ ਕਰ ਦਿੰਦੇ ਨੇ। ਉਹ ਜਿਵੇਂ ਮਠਿਆਈ ਖਾਂਦੇ ਜਾਂਦੇ ਨੇ, ਜਿੰਨੇ ਕੋ ਥੋੜੀ ਬਹੁਤੀ ਖਾ ਲਈ, ਉਹ 3 ਬੱਚੇ ਜਿਹੜੇ ਨੇ ਉਹ ਮੌਕੇ ਤੇ ਉਹਨਾਂ ਦੀ ਮੌਤ ਵਾਕਿਆ ਹੋ ਜਾਂਦੀ ਹੈ। ਦੂਜਿਆਂ ਦੀ ਹਾਲਤ ਗੈਰ ਹੋ ਜਾਂਦੀ ਹੈ। ਮੁਹੱਲੇ ਵਾਲੇ ਜਦੋਂ ਇਹ ਵੇਖਦੇ ਨੇ ਜਾਂ ਉਹਨਾਂ ਦੇ ਵਾਰਸ ਜਦੋਂ ਵੇਖਦੇ ਨੇ ਕਿ ਸਾਡੇ ਬੱਚੇ ਮਰਨਾ ਸ਼ੁਰੂ ਹੋ ਗਏ ਨੇ, ਉਹਨਾਂ ਨੂੰ ਅਚਾਨਕ ਹੋਇਆ ਕਿ ਇਹ ਨਾਲ ਮਠਿਆਈ ਵੀ ਪਈ ਹੈ, ਉਹ ਬੱਚਿਆਂ ਨੂੰ ਫੌਰੀ ਤੌਰ ਤੇ ਚੁੱਕਦੇ ਨੇ ਤੇ ਹਸਪਤਾਲ ਲੈ ਜਾਂਦੇ ਨੇ। ਜਦੋਂ ਹਸਪਤਾਲ ਲੈ ਜਾਂਦੇ ਨੇ ਤਾਂ ਪਤਾ ਲੱਗਦਾ ਹੈ ਕਿ ਉਹ ਮਠਿਆਈ ਜਿਹੜੀ ਹੈ ਜਨਾਬ ਉਹ ਜ਼ਹਿਰੀਲੀ ਸੀ, ਜਿਹਦੀ ਵਜ੍ਹਾ ਨਾਲ 3 ਬੱਚੇ ਐਕਸਪਾਇਰ ਹੋ ਗਏ ਨੇ ਤੇ 5 ਬੱਚਿਆਂ ਦੀ ਹਾਲਤ ਵੀ ਤਸ਼ਵੀਸ਼ਨਾਕ ਹੈ। ਇਹਦੇ ਤੇ ਜ਼ਿਲ੍ਹੀ ਇੰਤਜ਼ਾਮੀਆ ਵੀ ਹਰਕਤ 'ਚ ਆਉਂਦੀ ਹੈ, ਫੌਰੀ ਹਸਪਤਾਲ ਪੜ੍ਹਦੀ ਹੈ, ਲੇਕਿਨ ਕੰਮ ਵੱਸੋਂ ਬਾਹਰ ਹੁੰਦਾ ਹੈ। ਟਰਾਮਾ ਸੈਂਟਰ ਦੇ ਵੀ ਡਾਕਟਰ ਦੱਸਦੇ ਨੇ ਕਿ ਜਨਾਬ ਇਹ ਸਾਡੇ ਵੱਸ ਦਾ ਰੋਗ ਨਹੀਂ ਹੈ, ਇਹਨਾਂ ਨੂੰ ਕਿਧਰੇ ਹੋਰ ਰੈਫਰ ਕਰਨਾ ਚਾਹੀਦਾ ਹੈ ਤੇ ਫੈਸਲਾ ਇਹ ਹੁੰਦਾ ਹੈ ਕਿ ਇਹਨਾਂ ਨੂੰ ਚਿਲਡਰਨ ਹਸਪਤਾਲ ਲਾਹੌਰ ਰੈਫਰ ਕੀਤਾ ਜਾਵੇ। ਉਹਨਾਂ ਬੱਚਿਆਂ ਨੂੰ ਜਨਾਬ ਉੱਥੇ ਰੈਫਰ ਕਰ ਦਿੱਤਾ ਜਾਂਦਾ ਹੈ ਚਿਲਡਰਨ ਹਸਪਤਾਲ, ਔਰ ਜਿਨ੍ਹਾਂ ਦਾ ਕਿ ਇਲਾਜ ਹੁਣ ਤੱਕ ਜਾਰੀ ਹੈ। ਔਰ ਦੱਸਿਆ ਇਹ ਜਾ ਰਿਹਾ ਹੈ ਕਿ ਅਜੇ ਤੱਕ ਬੱਚਿਆਂ ਦੀ ਹਾਲਤ ਸੰਭਲੀ ਨਹੀਂ, ਯਾਨੀ ਤਸ਼ਵੀਸ਼ਨਾਕ ਹਾਲਤ ਵਿੱਚ ਮੌਤ ਹੋਰ ਵਾਕਿਆ ਹੋ ਸਕਦੀ ਹੈ ਕਿਸੇ ਬੱਚੇ ਦੀ।
ਹੁਣ ਇਹ ਗੱਲ ਜਿਹੜੀ ਹੈਗੀ ਉਹ ਕਾਰ ਨਾਮਾਲੂਮ ਕਾਰ ਸਵਾਰ ਵਾਲੀ, ਇਹ ਤੇ ਚੱਲ ਰਹੀ ਹੈ, ਸੋਸ਼ਲ ਮੀਡੀਆ ਤੇ ਵੀ ਚੱਲ ਰਹੀ ਹੈ, ਲੇਕਿਨ ਇੰਜ ਹੋ ਨਹੀਂ ਸਕਦਾ। ਹਰ ਬੰਦਾ ਇਹ ਸੋਚਦਾ ਹੈ ਕਿ ਇੱਕ ਬੰਦਾ, ਉਹਨੂੰ ਇਹ ਕਿਹੜੀ ਐਡੀ ਮੁਸੀਬਤ ਪਈ ਹੈ ਕਿ ਉਹ ਕਾਰ ਦੇ ਵਿੱਚ ਜ਼ਹਿਰੀਲੀ ਮਠਿਆਈ ਲੈ ਕੇ ਤੇ ਉਹ ਜਾ ਕੇ ਕਿਸੇ ਦੇ ਬੱਚਿਆਂ 'ਚ ਵੰਡ ਕੇ ਤੇ ਆਪ ਨੱਸ ਜਾਏ। ਉਹਨਾਂ ਦੇ ਬੱਚਿਆਂ ਦੇ ਮਰਨ ਨਾਲ ਉਸ ਬੰਦੇ ਨੂੰ ਕੀ ਫਾਇਦਾ ਹੋਏਗਾ? ਪਹਿਲੇ ਇਹ ਸੋਚਿਆ ਗਿਆ ਕਿ ਸ਼ਾਇਦ ਇਹ ਕੋਈ ਤਖਰੀਬਕਾਰੀ ਦਾ ਵਾਕਿਆ ਹੈ ਕਿ ਈਸਾਈਆਂ ਦੇ ਵਿੱਚ ਮਸੀਹੀ ਬੱਚਿਆਂ ਦੇ ਵਿੱਚ ਵੰਡ ਕੇ ਉਹਨਾਂ ਨੂੰ ਮਾਰ ਕੇ ਇੱਥੇ ਕੋਈ ਇੰਤਸ਼ਾਰ ਫੈਲਾਇਆ ਜਾ ਰਿਹਾ ਵੇ। ਲੇਕਿਨ ਇਸ ਕਹਾਣੀ ਤੇ ਕੋਈ ਬੰਦਾ ਵੀ ਖੈਰ ਮੁਤਮਿਨ ਨਹੀਂ ਹੁੰਦਾ ਕਿ ਇਹ ਕਿਵੇਂ ਹੋ ਸਕਦਾ ਹੈ। ਇੱਕ ਬੰਦਾ ਕਿਉਂ ਕਿਸੇ ਦੇ ਬੱਚੇ ਨੂੰ ਜ਼ਹਿਰੀਲੀ ਮਠਿਆਈ ਖਵਾ ਕੇ ਮਾਰੇਗਾ, ਔਰ ਉਹ ਵੀ ਕਾਰ ਸਵਾਰ ਜਿਹੜਾ ਉੱਥੋਂ ਲੰਘਿਆ ਜਾਂਦਾ ਹੈ। ਇਹ ਵੀ ਨਹੀਂ ਕਿ ਕੋਈ ਮੁਹੱਲੇ ਦਾ ਬੰਦਾ ਹੈ ਜਾਂ ਕਿਸੇ ਨੇ ਕੋਈ ਗੁੱਸਾ ਕੱਢਿਆ ਹੈ ਜਾਂ ਕਿਸੇ ਨੇ ਕੋਈ ਦੁਸ਼ਮਣੀ ਪੂਰੀ ਕੀਤੀ ਹੈ, ਔਰ ਛੋਟੇ ਛੋਟੇ ਫਰਿਸ਼ਤਿਆਂ ਵਰਗੇ ਮਾਸੂਮ ਬੱਚਿਆਂ ਨੂੰ ਮਾਰ ਕੇ ਕਿਸੇ ਦੁਸ਼ਮਣੀ ਪੂਰੀ ਕਰਨੀ ਵੀ ਕੀ ਹੈ। ਫਿਰ ਅਸਲ ਗੱਲ ਜਿਹੜੀ ਉਹ ਬਾਹਰ ਨਿਕਲਦੀ ਹੈ, ਔਰ ਉਹ ਅਸਲ ਕਹਾਣੀ ਇਹ ਵੇ ਕਿ ਬਲਦੀਆ ਨੇ ਕੁੱਤੇ ਮਾਰ ਮੁਹਿੰਮ ਸ਼ੁਰੂ ਕੀਤੀ। ਉਹਨਾਂ ਸੈਂਟਰੀ ਵਰਕਰਾਂ ਨੂੰ ਜਿਹੜੇ ਕਿ ਅਕਸਰੀਅਤ ਅਨਪੜ੍ਹ ਹੁੰਦੀ ਹੈ, ਉਹਨਾਂ ਨੂੰ ਦੱਸਿਆ ਵੀ ਨਹੀਂ ਗਿਆ, ਉਹਨਾਂ ਦੀ ਤਰਬੀਅਤ ਵੀ ਨਹੀਂ ਕੀਤੀ ਗਈ ਕਿ ਅਗਰ ਤੁਸੀਂ ਗਲੀ ਵਾਟੇ ਵੀ ਕਿਧਰੇ ਮਠਿਆਈ ਸੁੱਟਦੇ ਹੋ ਤੇ ਉਹਦਾ ਤੁਸੀਂ ਖਿਆਲ ਕਰਨਾ ਹੈ। ਇਹ ਸਿਰਫ ਉੱਥੇ ਰਕਸ਼ਾ ਖੜਨ ਨਾਲ ਹੀ ਇਹ ਵਾਕਿਆ ਨਹੀਂ ਹੋਇਆ, ਇਹ ਹੋਰ ਕਿਸੇ ਤਰੀਕੇ ਨਾਲ ਵੀ ਵਾਕਿਆ ਹੋ ਸਕਦਾ ਸੀ। ਕਿਵੇਂ ਹੋ ਸਕਦਾ ਸੀ ਕਿ ਇੱਕ ਸੈਂਟਰੀ ਵਰਕਰ ਸਾਹਿਬ ਕਿਧਰੇ ਵੀ ਮਠਿਆਈ ਸੁੱਟਦੇ, ਕੋਈ ਕੁੱਤਾ ਵੇਖ ਕੇ, ਕੁੱਤਾ ਮਠਿਆਈ ਨਹੀਂ ਖਾਂਦਾ, ਅੱਗੇ ਪਿੱਛੇ ਹੋ ਜਾਂਦਾ ਹੈ, ਉੱਥੋਂ ਕੋਈ ਬੱਚਾ ਲੰਘਦਾ, ਉਹਨੇ ਵੇਖਣਾ ਹੈਗਾ, ਬੱਚਿਆਂ ਦੀ ਫਿਤਰਤ ਤੇ ਚੀਜ਼ਾਂ ਜਿਹਦੀਆਂ ਪਈਆਂ ਉਠਾ ਕੇ ਮੂੰਹ 'ਚ ਪਾ ਲੈਣੀਆਂ, ਖਾ ਲੈਣੀਆਂ। ਛੋਟੇ ਬੱਚੇ ਹੁੰਦੇ ਨੇ, ਮਾਸੂਮ ਹੁੰਦੇ ਨੇ, ਫਿਰ ਵੀ ਇਹ ਵਾਕਿਆ ਹੋ ਸਕਦਾ ਸੀ। ਲੇਕਿਨ ਇਹ ਇੰਜ ਨਾ ਹੋਇਆ ਤੇ ਦੂਸਰੀ ਤਰ੍ਹਾਂ ਵਾਕਿਆ ਹੋ ਗਿਆ ਕਿ ਉਹਨੇ ਰਕਸ਼ਾ ਆਪਣੇ ਘਰ ਦੇ ਬਾਹਰ ਹੀ ਖੜਾ ਕਰ ਦਿੱਤਾ, ਉੱਥੇ ਬੱਚਿਆਂ ਦੀ ਮੌਤ ਵਾਕਿਆ ਹੋ ਗਈ। ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਜ਼ਿਲ੍ਹੀ ਇੰਤਜ਼ਾਮੀਆ ਔਰ ਬਲਦੀਆ ਇਸ ਵਾਕਿਏ ਨੂੰ ਛੁਪਾ ਕਿਉਂ ਰਹੀ ਹੈ, ਇਸ ਵਾਕਿਏ ਨੂੰ ਲੁਕਾ ਕਿਉਂ ਰਹੀ ਹੈ? ਸਿਰਫ ਇਸ ਵਾਸਤੇ ਉਹਨਾਂ ਨੂੰ, ਮੈਂ ਨਹੀਂ ਸਮਝਦਾ ਕਿ ਉਹਨਾਂ ਨੂੰ ਉਸ ਸੈਂਟਰੀ ਵਰਕਰ ਨਾਲ ਵੀ ਕੋਈ ਪਿਆਰ ਹੈ, ਸਿਰਫ ਇਸ ਵਾਸਤੇ ਇਸ ਵਾਕਿਏ ਨੂੰ ਲੁਕਾ ਰਹੀ ਹੈ ਕਿ ਇਹ ਨਾਅਹਲੀ ਸਾਡੀ ਜਿਹੜੀ ਹੈ ਉਹ ਸਾਹਮਣੇ ਨਾ ਆ ਜਾਏ। ਜਿਨ੍ਹਾਂ ਦੇ 3 ਬੱਚੇ ਮੋਏ ਨੇ, ਉਹਨਾਂ ਦੇ ਮਰਨ ਦੀ ਪੀੜਤਾ ਦਾ ਦੁੱਖ ਉਹ ਹੀ ਜਾਣਦੇ ਨੇ। ਤੁਸੀਂ ਤੇ ਮੈਂ ਸਿਰਫ ਅਫਸੋਸ ਕਰ ਸਕਨੇ ਆ, ਲੇਕਿਨ ਜਿਹੜੇ ਤਨ ਵੱਜਦੀ ਏ ਉਹਨੂੰ ਹੀ ਪਤਾ ਹੁੰਦਾ ਹੈ ਕਿ ਤਕਲੀਫ ਕਿਹਨੂੰ ਕਹਿੰਦੇ ਨੇ। ਜਿਨ੍ਹਾਂ ਦੇ ਬੱਚੇ ਮਰ ਗਏ ਨੇ, ਇਹ ਕੋਈ 2 ਦਿਨ ਦਾ 4 ਦਿਨ ਦਾ ਰੋਗ ਨਹੀਂ, ਇਹ ਸਾਰੀ ਜ਼ਿੰਦਗੀ ਦਾ ਰੋਗ ਏ। ਆਖਰ ਬੱਚੇ ਫੌਤ ਹੋਏ ਨੇ, ਬੱਚਾ ਜੰਮਣਾ, ਉਹਨੂੰ ਪਾਲਣਾ, ਉਹਨੂੰ ਵੱਡਿਆਂ ਕਰਨਾ ਕਿੱਡਾ ਔਖਾ ਕੰਮ ਹੈ, ਇਹ ਤੁਸੀਂ ਸਾਰੇ ਜਾਣਦੇ ਆ। ਹੁਣ ਇੱਕ ਮੈਂਬਰ ਪੰਜਾਬ ਅਸੈਂਬਲੀ ਨੇ ਇਹ ਮਿਹਰਬਾਨੀ ਕੀਤੀ ਕਿ ਉਹਨੇ ਪੰਜਾਬ ਅਸੈਂਬਲੀ ਦੇ ਵਿੱਚ ਵੀ ਇਹ ਆਵਾਜ਼ ਉਠਾਈ ਹੈ ਕਿ ਇਹ ਬੱਚਿਆਂ ਦੇ ਜਿਹੜੇ ਜ਼ਿੰਮੇਦਾਰ ਨੇ ਕਤਲ ਦੇ, ਇਹ ਬੇਸਿਕਲੀ ਮਰੇ ਨਹੀਂ ਬੱਚੇ, ਬਲਕਿ ਬੱਚੇ ਕਤਲ ਹੋਏ ਨੇ। ਇਹਨਾਂ ਦੇ ਕਤਲਾਂ ਦਾ ਜ਼ਿੰਮੇਦਾਰ ਜਿਹੜਾ ਹੈਗਾ ਉਹਨੂੰ ਸਾਹਮਣੇ ਲਿਆਂਦਾ ਜਾਵੇ ਤੇ ਉਹਨੂੰ ਸਜ਼ਾ ਦਿੱਤੀ ਜਾਵੇ, ਤਾਂ ਜੇ ਬੱਚਿਆਂ ਦੇ ਲਵਾਹਕੀਨ ਦੀ ਪੀੜਤਾ ਜਿਹੜੀ ਹੈ, ਉਹ ਦੁਖਾਂਤ ਜਿਹੜਾ ਹੈ ਉਹਨਾਂ ਦਾ ਉਹ ਘੱਟ ਹੋਵੇ। ਜ਼ਿਲ੍ਹੀ ਇੰਤਜ਼ਾਮੀਆ ਨੂੰ ਚਾਹੀਦਾ ਤਾਂ ਇਹ ਸੀ, ਬਲਦੀਆ ਨੂੰ ਚਾਹੀਦਾ ਤਾਂ ਇਹ ਸੀ ਕਿ ਉਹਨਾਂ ਦੇ ਮਰਨ ਵਾਲਿਆਂ ਦੇ ਜਿਹੜੇ ਲਵਾਹਕੀਨ ਨੇ, ਉਹਨਾਂ ਦੇ ਫੱਟਾਂ ਉੱਤੇ ਮਰਹਮ ਰੱਖਦੇ, ਉਹਨਾਂ ਦੇ ਫੱਟਾਂ ਉੱਤੇ ਲੂਣ ਸੁੱਟਿਆ ਗਿਆ, ਉਹਨਾਂ ਨੂੰ ਲੁਕਾ ਕੇ, ਕਾਤਲ ਨੂੰ ਲੁਕਾ ਕੇ ਨਮਕ ਸੁੱਟਿਆ ਗਿਆ ਉਹਨਾਂ ਦੇ ਫੱਟਾਂ ਉੱਤੇ। ਸਾਡੀ ਇਹ ਅਪੀਲ ਹੈ ਵਜ਼ੀਰ ਆਲਾ ਪੰਜਾਬ ਅੱਗੇ ਵੀ ਔਰ ਦੀਗਰ ਸਾਰੀ ਇੰਤਜ਼ਾਮੀਆਂ ਅੱਗੇ ਵੀ ਕਿ ਜਿਹੜੇ ਵੀ ਇਹਨਾਂ 3 ਬੱਚਿਆਂ ਦੇ ਕਾਤਲ ਨੇ, ਜਿਹੜੀ ਵੀ ਇਹਨਾਂ ਇਸ ਕਤਲ ਦੇ ਜ਼ਿੰਮੇਦਾਰ ਨੇ, ਉਹਨਾਂ ਨੂੰ ਸਾਹਮਣੇ ਲਿਆ ਕੇ ਤੇ ਉਹਨਾਂ ਨੂੰ ਕਰਾਰੇ ਵਾਕਈ ਸਜ਼ਾ ਦਿੱਤੀ ਜਾਏ, ਤਾਂ ਜੇ ਉਹਨਾਂ ਦੇ ਬੱਚਿਆਂ ਦੇ ਲਵਾਹਕੀਨ ਜਿਹੜੇ ਉਹਨਾਂ ਦੀ ਪੀੜਤਾ ਕੁਝ ਘੱਟ ਹੋਵੇ।